वाहिगुरू जी का खालसा वाहिगुरू जी की फतेह। अमृत वेला गुरुद्वारा लंगर सरदार श्री हजूर साहिब नांदेड़ महाराष्ट्र। जिदा के पुराने महापुरुषों वालों के समय तो परंपरा चली आ रही है नाम सिमरन की परंपरा हूँ तक भी चल रही है जी। सवेरे शाम दोनों टाइम नाम सिमरन होंगे। सवेरे 4 बजे तो लैके 6 बजे तक और शाम 7 बजे तो लैके 9 बजे तक। जिन्हें भी सिंह है सारे चल के बैठ के फिर चल के नाम जपते हैं। तो जिन्नी भी बीबियाँ हैं माइयाँ हैं वो बैठ के नाम जपती हैं। अमृत वेले जिन्हें भी सेवादार है कि जथेदार हैं सारे ही नाम की हाजरी करते हैं। तो शाम के वेले सारे ने अपने अपने पैरे होंगे। कोई लेट आता है पर जोड़े बंदे अपने पैरे च जाते हैं नाम सिमरन च होंगे हैं। बाकी सारे छुट्टी होती है जी नाम सिमरन तो। हाँ जी हाँ जी नाम सिमरन नाल जुड़ो जी। भाई खालसा वाहिगुरू जी की फतेह।
ਇਹ ਗੁਰੂ ਪਿਆਰੇ ਨੇ ਬੜੇ ਸਤਿਕਾਰ ਨਾਲ ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਜਗ੍ਹਾ ਬਖਸ਼ੀ ਹੈ ਨਾ ਖੜੇ ਰਹਿਣ ਨੂੰ ਮੈਂ ਸਤਿਕਾਰ ਦੇ ਨਾਲ ਖੜੇ ਰਹਿਣਾ ਨਾ ਕਿਸੇ ਨੇ ਝਾਤੀ ਮਾਰਨੀ ਆ ਨਾ ਪਿੱਛਾ ਭਾਵੇਂ ਵੇਖਣਾ ਤੇ ਨਾ ਸਾਈਡ ਨੂੰ ਵੇਖਣਾ ਸਾਰੇ ਗੁਰੂ ਪਿਆਰੇ ਨੇ ਬੜੀ ਕਦਮ ਨਾਲ ਪਿੱਛੇ ਖੜੇ ਰਹਿਣਾ ਲਾਗੇ ਲਾਗੇ ਵਿਆਹ ਦਰਸ ਆਵੇ ਬੱਚਿਆਂ ਨੂੰ ਤੇ ਗੱਲ ਨਹੀਂ ਕਰਨੀ ਮੈਂ ਪਹਿਰਾ ਰੱਖਣਾ ਪਾਲ ਸਿੰਘ ਪੂਰਾ ਜਿਹੜਾ ਕੋਈ ਨਾਮ ਕਹਿਣਾ ਮਨੇ ਸਾਨੂੰ ਦੱਸਣਾ ਸਾਰੇ ਨੇ ਸੁਬੇਗ ਸਿੰਘ ਪੂਰਾ ਬਾਬਾ ਮੋਰ ਸਿੰਘ ਰਾਜੂ ਸਿੰਘ ਸਾਰਿਆਂ ਨੇ ਪੂਰਾ ਪੈਰਾ ਲਾਗੇ ਲਾਗੇ ਰੱਖਣਾ ਸਾਰਿਆਂ ਨੂੰ ਕਿਸੇ ਵੀ ਕੋਈ ਵੀ ਪਿਆਰ ਗੁਰੂ ਪਿਆਰਾ ਗੁਰੂ ਕੀ ਸੰਗਤ ਦੇ ਵਿੱਚ ਗੱਲ ਨਾ ਕਰੇ ਨਾ ਹੱਸਣਾ ਜਾਂ ਕਿਸੇ ਨੇ ਤੇ ਨਾ ਗਾਲੀ ਕਰਨੀ ਆ ਗੁਰਮੁਖੋ ਨਿਚੋੜਿਆ ਸਾਰੰਸ ਗੁਰੂ ਪਾਤਸ਼ਾਹ ਜੀ ਦਾ ਹੁਕਮ ਆ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਪਰਮਾਤਮਾ ਦੀ ਸੰਗਤ ਆ ਇਹ ਨਾਮ ਕਿਹਦਾ ਭਲਾ ਪਰਮੇਸ਼ਰ ਜਪਾ ਰਹੇ ਆ ਪਰਮੇਸ਼ਰ ਦਾ ਪਰਮਾਤਮਾ ਦਾ ਹੀ ਨਾਮ ਹੈ ਇਹ ਸਾਰੇ ਗੁਰੂ ਪਿਆਰਿਆਂ ਅੱਗੇ ਇਹੋ ਹੀ ਹੱਥ ਜੋੜ ਕੇ ਬੇਨਤੀ ਆ ਨਾ ਬੈਠ ਕੇ ਜਦੋਂ ਨਾਮ ਸ਼ੁਰੂ ਹੁੰਦਾ ਨਾ ਤੁਰ ਕੇ ਕਿਸੇ ਨੇ ਨਾ ਜਦੋਂ ਆਪਾਂ 7 ਮਿੰਟ 10 ਮਿੰਟ ਖੜੇ ਰਹਿ ਕੇ ਹਾਜ਼ਰੀ ਲੱਗਦੀ ਹੈ ਨਾ ਗੁਰੂ ਘਰ ਦੇ ਚੌਕੀਦਾਰਾਂ ਵੱਲੋਂ ਬੇਨਤੀਆਂ ਦੀਆਂ ਨਾ ਉਦੋਂ ਕਿਸੇ ਨੇ ਗੱਲ ਕਰਨੀ ਪਿੱਛੇ ਨਾ ਹੱਸਣਾ ਆ ਤੇ ਨਾ ਪਿੱਛਾ ਭਾਂਗੇ ਵੇਚਣਾ ਤੇ ਨਾ ਸਾਈਡ ਨੂੰ ਵੇਚਣਾ ਗੁਰਮੁਖੋ ਗੁਰੂ ਕੀ ਸੰਗਤ ਦੇ ਵਿੱਚ ਬਚਨਿਆ ਇਹ ਚੌਕੀਦਾਰਾਂ ਵੱਲੋਂ ਬੇਨਤੀ ਆ ਜਿਹੜਾ ਜੀਵ ਆਪਣੀ ਮਨ ਦੀ ਮੱਤ ਨਹੀਂ ਨਾ ਛੱਡਦਾ ਅੱਜ ਕੱਲ੍ਹ ਵੇਖ ਲਓ ਆ ਜੁਗੀ ਜੀਵ ਬਣਾਉਣਾ ਦੇ ਫੈਸ਼ਨਾਂ ਦੇ ਕੀ ਲਿਖੀ ਜਾਂਦੇ ਆ ਆਪ ਜੀ ਨੇ ਵੇਖਿਆ ਹੀ ਹੈ ਨਾ ਪਹਾੜੀਆਂ ਬਣਾਉਣਾ ਪਾਈਆਂ ਫੈਸ਼ਨ ਵਾਲੀਆਂ ਪਰ ਜੁਗੀ ਕੀ ਲਿਖੀ ਜਾਂਦੇ ਆ ਕਰ ਲੋ ਜੋ ਕੁਝ ਕਰਨਾ ਜੇ ਮੈਂ ਨਹੀਂ ਸੁਧਰਨਾ ਇਹ ਕਲਯੁਗ ਦੀ ਨਿਸ਼ਾਨੀ ਆ ਬਲਾ ਇਹ ਕੋਈ ਗੁਰਮੁਖਤਾਈ ਵਾਲਾ ਲਿਖਿਆ ਉੱਤੇ ਇਹ ਕਲਯੁਗ ਦੀਆਂ ਨਿਸ਼ਾਨੀਆਂ ਵਾ ਉਹੋ ਜਿਹੇ ਕਲਯੁਗੀ ਜੀਵ ਲਿਖਣ ਵਾਲੇ ਉਹੋ ਜਿਹੇ ਕਲਯੁਗੀ ਜੀਵ ਪਾਉਣ ਵਾਲੇ ਬਰਾਬਰ ਹੀ ਆ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਸਾਰੇ ਜਾਣਦੇ ਜੇ ਨਿੰਦਿਆ ਕਰਨ ਵਾਲਾ ਵੀ ਓਨਾ ਹੀ ਭਾਗੀ ਤੇ ਨਿੰਦਿਆ ਸੁਣਨ ਵਾਲਾ ਵੀ ਓਨਾ ਹੀ ਭਾਗੀ ਗੁਰਬਾਣੀ ਦਾ ਫਰਮਾਨ ਆ ਨਿੰਦਾ ਭਲੀ ਕਿਸੇ ਕੇ ਨਾਹੀ ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਪੁਰ ਇਹ ਸਾਰੇ ਗੁਰੂ ਪਿਆਰੇ ਨੇ ਇਹੋ ਹੀ ਬੇਨਤੀ ਪ੍ਰਵਾਨ ਕਰਨੀ ਆ ਆਪ ਜੀ ਸਾਰੇ ਗੁਰੂ ਪਿਆਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜਾ ਵੀ ਜੀਵ ਭਾਵੇਂ ਕੋਈ ਬੱਚਾ ਵਾ ਨੌਜਵਾਨ ਆ ਬਜ਼ੁਰਗ ਆ ਬੱਚੀ ਆ ਨੌਜਵਾਨ ਬੱਚੀ ਆ ਬਜ਼ੁਰਗ ਮਾਤਾ ਵਾ ਗੁਰਮੁਖੋ ਜਿਹੜਾ ਵੀ ਜੀਵ ਸੰਗਤ ਦਾ ਆਪਾਂ ਮੂੰਹ ਵਚਨ ਨਹੀਂ ਕੱਢਣਾ ਜਿਹੜਾ
ਵੀ ਜੀਵ ਆਪਣੀ ਮਨ ਦੀ ਮੱਤ ਨਹੀਂ ਨਾ ਛੱਡਦਾ, ਉਹ ਸਮਝੋ ਗੁਰੂ ਸਾਹਿਬ ਨੂੰ ਟਿਚਰਾਂ ਕਰ ਰਿਹਾ। ਉਹ ਜੀਵ ਗੁਰੂ ਪਾਤਸ਼ਾਹ ਜੀ ਨੂੰ ਦੰਦ ਵਿਖਾ ਰਿਹਾ, ਆ ਵੇਖ ਲੈ ਮੇਰੇ ਦੰਦ। ਇਹ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਆ, ਹਰ ਜਸ ਸੁਣ ਕੇ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਜੰਪੁਰ ਜਾਵੇ। ਤੇ ਸਾਰੇ ਗੁਰੂ ਪਿਆਰਿਆਂ ਨੇ ਨਾ ਇਹੋ ਹੀ ਹੱਥ ਜੋੜ ਕੇ ਬੇਨਤੀ ਆ, ਤਾਂ ਹੀ ਬੇਨਤੀਆਂ ਕਰੀਦੀਆਂ ਬਈ ਆਪਾਂ ਸਤਿਗੁਰਾਂ ਨੇ ਸਮਾਂ ਬਖਸ਼ਿਆ ਵਾ, ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਿਲਿਆ। ਤੇ ਸਤਿਗੁਰਾਂ ਦੀ ਕਿਰਪਾ ਨਾਲ ਆ ਜਿਹੜਾ ਸਮਾਂ ਸਤਿਗੁਰਾਂ ਨੇ ਬਖਸ਼ਿਆ ਨਾ, ਇਹ ਭਲੇ ਅਰਥ ਲੱਗ ਜੇ, ਸੰਗਤ ਦੇ ਵਿੱਚ ਆ ਕੇ ਆਪਣਾ ਭਲਾ ਹੋਵੇ। ਹੁਣ ਆਪ ਜੀ ਵੇਖੋ ਨਾ, ਸਾਰਿਆਂ ਨੂੰ ਮਹਾਰਾਜ ਪਾਤਸ਼ਾਹ ਜੀ ਨੇ ਗੁਰਮੁਖਤਾਈ ਬਖਸ਼ੀ ਆ। ਸਾਰੀ ਗੁਰੂ ਕੀ ਸੰਗਤ ਉਹ ਅਸੀਂ ਆਪਣੀ ਜ਼ੁਬਾਨ ਤੋਂ ਬਿਆਨ ਨਹੀਂ ਕਰ ਸਕਦੇ, ਜਿੱਡਾ ਵੱਡਾ ਸਤਿਕਾਰ ਨਾਲ ਜੀ ਨਾਮ ਪਰਮੇਸ਼ਰ ਦੇ ਪਾ ਰਹੇ। ਜਿੰਨਾ ਸਤਿਕਾਰ ਨਾਲ ਗੁਰੂ ਕੀ ਸੰਗਤ ਬਹਿ ਕੇ ਨਾਮ ਜਪਦੀ ਹੈ, ਜਿੰਨੇ ਸਤਿਕਾਰ ਨਾਲ ਤੁਰ ਕੇ ਨਾਮ ਗੁਰਮੁਖ ਪਿਆਰੇ ਜਪਦੇ ਆ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਆ, ਗੁਰੂ ਪਾਤਸ਼ਾਹ ਸੋਝੀ ਬਖਸ਼ਦੇ ਆ। ਇਹ ਗੁਰੂ ਪਿਆਰਿਆਂ ਨੂੰ ਸੋਝੀ ਬਖਸ਼ੀ ਆ। ਇਹ ਹੁਣ ਵੇਖੋ ਨਾ ਜੀ, ਸਾਰੇ ਗੁਰਮੁਖ ਪਿਆਰੇ ਜੇ ਬੇਨਤੀ ਆ, ਅੱਜ ਵੇਖੋ ਨਾ ਜੀ ਵਰਤਮਾਨ ਸਮਾਂ ਕਿਹੜਾ ਚੱਲ ਰਿਹਾ। ਗੁਰੂ ਦਰਬਾਰ 'ਚ ਬੈਠੇ ਆ ਨਾ, ਕਥਾ ਹੋ ਰਹੀ ਆ, ਕਥਾ ਦੇ ਪ੍ਰਵਾਹ ਚੱਲ ਰਹੇ ਆ, ਕੀਰਤਨ ਹੋ ਰਿਹਾ ਵਾ। ਅੱਜ ਵੇਖੋ ਸਮਾਂ ਆਪ ਜੀ ਦੇ ਵੇਦੇ ਜੇ ਸਾਨੂੰ ਮੁੜ ਸਮਝਾਉਣ ਦੀ ਲੋੜ ਹੈ। ਆਪ ਜੀ ਪਰਤਾ ਕੇ ਪ੍ਰੈਕਟੀਕਲ ਜਿਹੜਾ ਵਰਤਮਾਨ ਸਮਾਂ ਚੱਲ ਰਿਹਾ, ਕਿਤੇ ਵੀ ਆਪ ਜੀ ਵੇਖ ਲਿਓ, ਅੱਜ ਤੋਂ 35 40 ਸਾਲ 50 ਸਾਲ ਸਮਾਂ ਇਹੋ ਜਿਹਾ ਹੁੰਦਾ ਸੀ। ਅੱਜ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਬੈਠੇ ਆ ਤੇ ਮੋਬਾਇਲ ਕੱਢਿਆ, ਕੋਈ ਬੱਚੀ ਨੂੰ ਪੜ੍ਹਾਇਆ, ਕੋਈ ਬੱਚੇ ਨੂੰ ਪੜ੍ਹਾਇਆ, ਆਪ ਵੇਖੀ ਜਾਂਦੇ ਆ। ਤੇ ਉਹੋ ਹੀ ਗੁਰੂ ਕੀ ਸੰਗਤ ਦੇ ਵਿੱਚ ਗੁਰਮੁਖ ਪਿਆਰੇ ਹੁੰਦੇ ਆ, ਐ ਚੌਂਕੜੇ ਲਾ ਕੇ ਹੱਥ ਜੋੜ ਕੇ ਪੂਰਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹੁੰਦੇ। ਇਹੋ ਹੀ ਬੇਨਤੀ ਹਨ। ਵੇਖੋ ਨਾ, ਜਿੱਦਾਂ ਆ ਸਿਮਰਨ ਹੋ ਰਿਹਾ, ਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ ਭਲਿਆਂ ਵੱਡਿਆਂ ਮਹਾਂਪੁਰਖਾਂ ਨੇ ਆਪਣੇ ਭਲੇ ਦਾ ਮਾਰਗ ਚਲਾਇਆ। ਦੇਖੋ ਨਾ, ਜੇ 5-10 ਇੱਥੇ ਬੈਠੇ ਰਹਿਣਾ, ਮੋਬਾਇਲ ਕੱਢ ਕੇ ਸੁਣੀ ਜਾਣਾ, ਕਿਸੇ ਦਾ ਫੋਨ ਆ ਗਿਆ ਇਹਨੂੰ ਨਿਕਲ ਗਿਆ, ਦੂਜੇ ਦਾ ਫੋਨ ਆ ਗਿਆ ਕੋਈ ਇਹਨੂੰ ਭੱਜ ਗਿਆ, ਤੇ ਜਿਹਦਾ ਫੋਨ ਆ ਗਿਆ ਕੋਈ ਭੱਜ ਗਿਆ, ਕਿਸੇ ਦਾ ਫੋਨ ਆ ਗਿਆ ਕੋਈ ਨੂੰ ਪੜ੍ਹ ਗਿਆ। ਨਾਮ ਨਾ ਬਾਤ ਦੇ ਮਹਾਰਾਜ ਤੇਰੇ ਨਾਮ ਦਰਸ਼ਨ ਕਰਾਂਗੇ, ਮੇਰਾ ਫੋਨ ਸੁਣ ਲੀजिए। ये देखो ना, बेरसी है, ये बेअदबी है गुरु पातशाह जी की सतगुरां दी संगत दे विच। बिल्कुल जिन्ना वध तो वध सत्कार ते भै बिन भला है। ये सारे गुरु प्यारे बेनती प्रवान करते आ। सारिया बेनतियां इस तरह गुरु प्यारे ने बरकरार रखनिया वा। गुरु की संगत भी महाराज के दर्शनों गुरु पातशाह समा बख्श रहे कि जेड़ी जेड़ी भी संगत ते हाजरियां भरते आ, सारियां नूं इहो ही बेनती करी दी आ, भाई सतगुरां की कृपा नाल
ਗੁਰੂ ਪਾਤਸ਼ਾਹ ਜੀ ਨੇ ਸਮਾਂ ਮਿਲਿਆ ਬਖਸ਼ਿਆ ਵਾ, ਸਤਿਗੁਰਾਂ ਦੀ ਕਿਰਪਾ ਨਾਲ ਸਮਾਂ ਮਿਲਿਆ ਕਿ ਜਿੰਨਾ ਸਮਾਂ ਵੀ ਸਤਿਗੁਰਾਂ ਨੇ ਬਖਸ਼ਿਆ, ਦੋਨੋਂ ਟਾਈਮ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਿਰਿਆ ਕਰਕੇ ਸਤਿਗੁਰਾਂ ਦੇ ਦਰ ਤੇ ਜਾ ਕੇ ਹਾਜ਼ਰੀ ਤਖਤ ਸਾਹਿਬ ਭਰ ਕੇ ਆ ਕੇ ਤੇ ਨਾਮ ਦੇ ਵਿੱਚ ਹਾਜ਼ਰੀ ਲਾਉਣੀ ਹੈ। ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ ਵੀ, ਦੋਨੋਂ ਟਾਈਮ ਹੀ ਸਤਿਗੁਰਾਂ ਨੇ ਗੁਰਮੁਖਾਂ ਨੂੰ ਨਾਮ ਦੀਆਂ ਦਾਤਾਂ ਬਖਸ਼ੀਆਂ। ਤੇ ਬਾਕੀ ਆਈ ਬੇਨਤੀ ਗੁਰੂ ਪਿਆਰਿਆਂ ਨੂੰ ਕਰੀਦੀ ਆ, ਜਿਹੜੇ ਵੀ ਗੁਰੂ ਪਿਆਰੇ ਯਾਤਰਾ ਨੂੰ ਆਉਂਦੇ ਨੌਜਵਾਨ, ਉਹਨਾਂ ਨੇ ਇਹ ਵੀ ਗੁਰੂ ਘਰ ਦੇ ਚੌਕੀਦਾਰਾਂ ਦੀਆਂ ਬੇਨਤੀਆਂ ਦੀਆਂ, ਭਾਈ ਇੱਕ ਤੇ ਆਪਾਂ ਕੇਸ ਦਾੜੇ ਨਹੀਂ ਮਨਾਉਣੇ। ਸਤਿਗੁਰਾਂ ਦਾ ਹੁਕਮ ਆ, ਸਾਬਤ ਸੂਰਤ ਦਸਤਾਰ ਸਿਰਾ। ਤੇ ਇੱਕ ਆ ਜਿਹੜਾ ਨਸ਼ਿਆਂ ਦਾ ਗੰਦ ਚੱਲਿਆ, ਨਵੇਂ ਤੋਂ ਨਵੇਂ ਨਸ਼ੇ ਪ੍ਰਚਲਿਤ ਹੋ ਰਹੇ ਆ। ਹੁਣ ਆ ਕੇ ਬਜ਼ੁਰਗ ਖੜੇ ਜੇ, ਬਾਬਾ ਜੀ ਖੜੇ ਆ, ਸਾਰੇ ਵਿੱਚ ਗੁਰਮੁਖਾਂ ਦੀ ਸੰਗਤ ਆ, ਗੁਰੂ ਪਿਆਰੇ ਖੜੇ ਆ। ਹੱਥ ਜੋੜ ਕੇ ਬੇਨਤੀ ਆ, ਹੁਣ ਗੁਰਮੁਖ ਖੜੇ ਜੇ, ਬਾਕੀ ਗੰਦ ਤੇ ਜਿਹੜਾ ਉਹ ਇਤਿਹਾਸ 'ਚ ਆਉਂਦਾ ਨਾ, ਤੇ 14 ਰਤਨ ਨਿਕਲੇ, 14 ਰਤਨ ਨਿਕਲੇ। ਤੇ ਆਹ ਜਿਹੜੀ ਸ਼ਰਾਬ ਹੈ ਰਾਖਸ਼ਾਂ ਦੇ ਵੰਡੇ ਆਈ, ਆਹ ਜਿਹੜੀ ਸ਼ਰਾਬ ਹੈ ਨਾ, ਇਹ ਰਾਖਸ਼ਾਂ ਦੇ ਹਿੱਸੇ ਆਈ, ਰਾਖਸ਼ਾਂ ਦੇ ਹਿੱਸੇ। ਤੇ ਬਾਕੀ ਵੇਖੋ ਆਹ ਦੁਨੀਆ ਭਰ ਦੇ ਗੰਦ ਜਿਹੜੇ ਨਸ਼ੇ ਆ, ਇਹਦੇ ਮਾੜੇ ਕਰਮ ਵਾਲੇ ਵਰਤਦੇ ਆ। ਗੁਰਮੁਖਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਨੂੰ ਇਹਦਾ ਅਸਰ ਨਹੀਂ ਹੁੰਦਾ, ਨਾ ਹੋਇਆ ਹੀ ਆ ਤੇ ਨਾ ਹੋਣਾ ਹੀ ਆ। ਬਾਕੀ ਵੇਖੋ ਨਾ ਆਪਦੀ ਸਾਰੇ ਗੁਰਮੁਖ ਜੇ, ਆ ਵੇਖੋ ਲਾਲਚੀ ਲੋਕ ਨਵੇਂ ਤੋਂ ਨਵੇਂ ਨਸ਼ੇ ਪ੍ਰਚਲਿਤ ਕਰਾ ਰਹੇ। ਹੁਣ ਆਪ ਜੀ ਨੇ ਕਦੇ ਸਮੈਕ ਦਾ ਨਾਂ ਸੁਣਿਆ ਸੀ? ਕਦੇ ਆ ਚਿੱਟੇ ਦਾ ਨਾਂ ਸੁਣਿਆ ਸੀ? ਕਦੇ ਆ ਹੀਰੋਇਨ ਦੇ ਕਿਹੋ ਜਿਹੇ ਕੈਪਸੂਲ ਚੱਲ ਪਏ ਆ, ਨੌਜਵਾਨ ਬੱਚੇ ਆ, ਕੇਸ ਦਾੜੇ ਮਨਾਏ ਜਾਂਦੇ ਆ, ਤੇ ਆ ਨਸ਼ੇ ਖਾ ਖਾ ਕੇ ਕਿੱਡਾ ਬੁਰਾ ਹਾਲ ਹੋਇਆ। ਇਹ ਸਾਰੇ ਗੁਰੂ ਪਿਆਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਆਪਾਂ ਜੋ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਨੇ ਬੰਤਰ ਬਣਾਈ ਆ ਨਾ, ਉਹਨੂੰ ਘਾਟ ਤੇ ਘੜੀ ਉਹਨੂੰ ਬਰਕਰਾਰ ਰੱਖਣਾ। ਦੇਖੋ ਨਾ ਗੁਰੂ ਪਿਆਰਿਓ, ਆਪਾਂ ਦੇ ਸਰੀਰ ਦੇ ਮਾਲਕ ਹਾਂ। ਦੋ ਹੀ ਘਾਟਾਂ ਘੜੀਆਂ ਨਿਰੰਕਾਰ ਪਰਮੇਸ਼ਰ ਪਰਮਾਤਮਾ ਨੇ ਕੋਈ ਵਿਤਕਰਾ ਕੀਤਾ ਭਲਾ? ਆਲ ਵਰਲਡ ਦੇ ਵਿੱਚ, ਸਾਰੇ ਮੁਲਕਾਂ ਦੇ ਵਿੱਚ ਦੋ ਘਾਟਾਂ ਕੀ ਆ, ਮਰਦ ਤੇ ਔਰਤ। ਕੋਈ ਭਿੰਨ ਭੇਦ ਰੱਖਿਆ ਭਲਾ? ਜਿੱਥੇ ਨੇਤਰ ਗੁਰਸਿੱਖ ਨੂੰ, ਇੰਡੀਆ ਦੇ ਮਰਦ ਨੂੰ ਲਾਏ ਆ, ਆਲ ਵਰਲਡ ਦੇ ਮੁਲਕ ਦੇ ਮਰਦ ਨੂੰ ਇੱਕ ਹੀ ਜਗ੍ਹਾ ਲਾਏ। ਜਿੱਥੇ ਮੂੰਹ ਗੁਰਸਿੱਖ ਬੀਬੀ ਇੰਡੀਆ ਦੀ ਔਰਤ ਨੂੰ ਲਾਇਆ ਵਾ, ਆਲ ਵਰਲਡ ਦੇ ਔਰਤ ਨੂੰ ਇੱਕ ਹੀ ਜਗ੍ਹਾ ਮੂੰਹ ਲਾਇਆ। ਕੋਈ ਵਿਤਕਰਾ ਕੀਤਾ? ਕੋਈ ਭੇਦ ਰੱਖਿਆ? ਆ ਜਿਹੜਾ ਦਾੜਾ ਨਾ, ਇਹ ਆਲ ਵਰਲਡ ਦੇ ਮਰਦ ਨੂੰ ਬਖਸ਼ਿਆ। ਇਹ ਵੇਖੋ ਨਾ, ਨਿਰੰਕਾਰ ਪਰਮੇਸ਼ਰ ਨੇ ਕੋਈ ਭਿੰਨ ਭੇਦ, ਕੋਈ ਵਿਤਕਰਾ ਕੀਤਾ। ਆ ਜਿਹੜੀਆਂ ਗੁਰਮੁਖੋ ਧਰਮਾਂ ਦੀਆਂ ਵੰਡਾਂ ਨਾ, ਇਹ ਤੇ ਮਾਤ ਲੋਕ ਤੇ ਆ ਕੇ ਪਈਆਂ। ਨਿਰੰਕਾਰ ਪਰਮੇਸ਼ਰ ਦੀਆਂ ਨਜ਼ਰਾਂ 'ਚ ਕੋਈ ਵੰਡ ਹੈ ਭਲਾ? ਜੇ ਵੰਡ ਹੁੰਦੀ ਨਿਰੰਕਾਰ ਪਰਮੇਸ਼ਰ ਦੀਆਂ ਨਜ਼ਰਾਂ 'ਚ ਨਾ ਧਰਮਾਂ ਦੀ, ਉਹਨਾਂ ਹਿੰਦੂਆਂ ਨੂੰ ਦਿਹਾੜੇ ਕੇਸ ਦੇਣੇ ਨਹੀਂ, ਮੁਸਲਮਾਨਾਂ ਨੂੰ ਸਿਰ ਦੇ ਵਾਲ ਨਹੀਂ ਦੇਣੇ ਚਾਹੀਦੇ। ਮੁਸਲਮਾਨ ਆ, ਦਾੜੀ ਰੱਖੀ ਆ ਤੇ ਕੇਸ ਮਨਾਏ। ਕਈ ਇਹੋ ਜਿਹੇ ਪਰਮੇਸ਼ਰ ਦੇ ਪਿਆਰੇ ਨਾ ਉਹਨਾਂ ਵਾਲ ਕਟਾਏ ਤੇ ਨਾ ਕੇਸ ਕਟਾਏ। ਧਰਮੀ ਰੂਹਾਂ ਹੈ, ਕੋਈ ਵੀ ਸੰਸਾਰਕ ਧਰਮ ਆ,
ਕਿਸੇ ਵੀ ਚੀਜ਼ ਦਾ ਨਾਸ ਨਹੀਂ ਹੁੰਦਾ, ਪਰ ਹੈਨ ਵਿਰਲੇ ਨਾ ਹੀ ਘਣੇ। ਤੇ ਸਾਰੇ ਗੁਰੂ ਪਿਆਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਤਿਗੁਰਾਂ ਦੀ ਕਿਰਪਾ ਨਾਲ ਆ ਪਾਤਸ਼ਾਹ ਜੀ ਨੇ ਜਿਹੜਾ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਜਦੋਂ ਅਨੰਦਪੁਰ ਸਾਹਿਬ ਪੰਜ ਪਿਆਰਿਆਂ ਦੀ ਸਾਜਨਾ ਕਰਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਪਹਿਲਾਂ ਸੀਸ ਲਏ ਆ ਤੇ ਜਿੰਦਾ ਕੀਤੇ ਆ ਸਤਿਗੁਰ ਮੇਰਾ ਮਾਰਜ ਵਾਲੇ। ਇਹ ਅੰਮ੍ਰਿਤ ਦੀਆਂ ਦਾਤਾਂ ਬਖਸ਼ੀਆਂ ਤੇ ਗੁਰਮੁਖੋ ਫਿਰ ਸਿੰਘ ਸ਼ਬਦ ਬਖਸ਼ਿਆ ਭਾਈ ਦਇਆ ਰਾਮ ਤੋਂ ਭਾਈ ਦਇਆ ਸਿੰਘ, ਭਾਈ ਧਰਮਚੰਦ ਤੋਂ ਭਾਈ ਧਰਮ ਸਿੰਘ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੰਘ ਸ਼ਬਦ ਬਖਸ਼ਿਆ ਤੇ ਬੀਬੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਕੌਰ ਸ਼ਬਦ ਬਖਸ਼ਿਆ। ਇਹ ਸਤਿਗੁਰਾਂ ਦੀ ਕਿਰਪਾ ਨਾਲ ਆ ਜਿਹੜਾ ਸਤਿਗੁਰਾਂ ਦੀ ਕਿਰਪਾ ਨਾਲ ਮਹਾਰਾਜ ਪਾਤਸ਼ਾਹ ਜੀ ਨੇ ਗੁਰਸਿੱਖੀ ਸਰੂਪ ਬਖਸ਼ੇ ਆ ਨਾ, ਅੰਮ੍ਰਿਤ ਦੀਆਂ ਦਾਤਾਂ ਬਖਸ਼ੀਆਂ, ਨਿਤਨੇਮ ਦੀਆਂ ਦਾਤਾਂ। ਇਹ ਸਾਰੇ ਗੁਰੂ ਪਿਆਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਜੋ ਵੀ ਸਤਿਗੁਰਾਂ ਦੇ ਦਰ ਤੇ ਸਤਿਗੁਰਾਂ ਨੇ ਸਮਾਂ ਬਖਸ਼ਿਆ, ਆਪਣੇ ਘਰ ਬਾਰ ਪਰਿਵਾਰਾਂ 'ਚ ਬਖਸ਼ਿਆ, ਕਿਤੇ ਵੀ ਸਤਿਗੁਰਾਂ ਨੇ ਰੋਟੀ ਰੋਜੀ ਦਾ ਵਸੀਲਾ ਰਿਜ਼ਕ ਬਖਸ਼ਿਆ, ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ ਆ। ਭੁੱਲ ਕੇ ਵੀ ਕਿਸੇ ਨੇ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਤੇ ਨਾ ਭੁੱਲ ਕੇ ਕੇਸ ਦਾੜਿਆਂ ਦੀ ਬੇਅਦਬੀ। ਵੇਖੋ ਨਾ ਗੁਰਮੁਖੋ, ਜੀਵ ਬਜ਼ੁਰਗ ਕਹੀ ਹੋ ਜਾਂਦੇ ਹੈ ਨਾ, ਕੱਟੀ ਜਾਂਦੇ ਆ, ਪਰ ਇਹ ਕੁਦਰਤ ਦੀ ਆ। ਕੁਦਰਤ ਨਾਲ ਮੁਕਾਬਲਾ ਕਰ ਸਕਦੇ ਆਪਾਂ? ਇਹ ਤੇ ਪਰਮੇਸ਼ਰ ਦੇ ਲਾਏ ਆ। ਜਿੰਨੇ ਪੀਰ ਫਕੀਰ ਦੇਵਤੇ ਉਹਨਾਂ ਭਲਾ ਕੇ ਦਾੜੇ ਮਨਾਏ। ਇਹ ਕਿੱਡੀ ਵੱਡੀ ਸਤਿਗੁਰਾਂ ਨੇ ਤਰਸ ਕੀਤਾ ਵਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਗੁਰੂ ਪਾਤਸ਼ਾਹ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ। ਐਸ ਧਰਤੀ ਦੇ ਚਰਨ ਪਾਏ ਸਤਿਗੁਰਾਂ ਨੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਗੁਰੂ ਸਤਿਗੁਰਾਂ ਨੇ ਚਰਨ ਪਾਏ, ਧਰਤੀ ਨੂੰ ਭਾਗ ਲੱਗੇ। ਸਤਿਗੁਰਾਂ ਨੇ ਆਪਣਾ ਸਤਿਗੁਰੂ ਤਪ ਅਸਥਾਨ ਤਖਤ ਸਾਹਿਬ ਵਾਲੀ ਜਗ੍ਹਾ ਪ੍ਰਗਟ ਕਰਕੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ। ਸ਼ਬਦ ਗੁਰੂ ਤੇ ਸਾਰਿਆਂ ਨੂੰ ਸਤਿਗੁਰਾਂ ਨੇ ਸਾਰਿਆਂ ਨੂੰ ਹੁਕਮ ਲਾਇਆ। ਸਤਿਗੁਰਾਂ ਦਾ ਹੁਕਮ ਹੁੰਦਾ, ਬੇਨਤੀਆਂ ਦਾਸਾਂ ਦੀਆਂ ਹੁੰਦੀਆਂ। ਸਤਿਗੁਰਾਂ ਦਾ ਹੁਕਮ ਆ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸ ਅਕਾਲ ਪੁਰਖ ਪਰਮਾਤਮਾ ਦੀ ਆਗਿਆ ਹੀ ਤਾਂ ਪੰਥ ਸਾਜਿਆ ਗਿਆ ਤੇ ਸਾਰਿਆਂ ਨੂੰ ਸਤਿਗੁਰਾਂ ਨੇ ਹੁਕਮ ਲਾਇਆ ਵਾ ਗੁਰੂ ਮੰਨਣਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਗੁਰਮੁਖੋ ਹੱਥ ਜੋੜ ਕੇ ਬੇਨਤੀ ਆ, ਸਵਾਏ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਕਿਸੇ ਨੂੰ ਵੀ ਗੁਰੂ ਨਹੀਂ ਮੰਨਣਾ। ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਨਾਜ਼ਰਿਆ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਆ। ਗੁਰਤਾ ਗੱਦੀ ਤੇ ਬਿਰਾਜਮਾਨ ਆ, ਗੁਰ ਪਰਮੇਸ਼ਰ ਇੱਕੋ ਜਾਣ। ਇਹ ਜੋ ਵੀ ਬੇਨਤੀ ਗੁਰਮੁਖੋ ਕਰੀਏ ਨਾ ਉਹ ਸਤਿਗੁਰ ਪ੍ਰਵਾਨ ਕਰਦੇ ਆ। ਸਾਰੇ ਗੁਰੂ ਪਿਆਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ, ਜਿੰਨੇ ਵੀ ਭਲੇ ਮਹਾਂਪੁਰਖ ਆ
ਸਾਰਿਆਂ ਦਾ ਆਪਾਂ ਵੱਧ ਤੋਂ ਵੱਧ ਸਤਿਕਾਰ ਕਰਨਾ, ਵੱਧ ਤੋਂ ਵੱਧ ਵਚਨ ਮੰਨਣਾ ਭਲਿਆਂ ਮਹਾਂਪੁਰਖਾਂ ਦਾ। ਪਰ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ, ਗੁਰੂ ਪਾਤਸ਼ਾਹ, ਗੁਰੂ ਮਹਾਰਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਤੋਂ ਸਿਵਾਏ ਕਿਸੇ ਜੀਵ ਨੂੰ ਗੁਰੂ ਨਹੀਂ ਮੰਨਣਾ। ਆ ਵੇਖ ਲਓ ਜਿਹੜੇ ਬਰਾਬਰੀਆਂ ਕਰਨ ਦੇ ਨਾ, ਆ ਰਾਮ ਰਹੀਮ, ਆ ਨਰਕ ਧਾਰੀਏ, ਆਸ਼ੂਤੋਸ਼, ਨੂਰ ਮੈਲੀਏ, ਕੀਤੀਆਂ ਦਾ ਫਲ ਪਾਉਂਦੇ ਆ। ਕੋਈ ਜੀਵ ਆ, ਨਾਚੀ ਲੋਕ ਆ ਗਏ, ਫਰਿਆਦੀ ਲੋਕ ਆ ਕੇ ਬੈਠੇ ਰਹਿੰਦੇ ਆ, ਮੁਲਾਕਾਤਾਂ ਦਾ ਸਮਾਂ ਨਹੀਂ ਮਿਲਦਾ। ਉੱਥੋਂ ਤੱਕ ਪਹੁੰਚਿਆ ਸੰਸਾਰ ਕਥਾ ਤੇ ਜਦੋਂ ਮੱਤ ਦੇ ਪੜਦੇ ਪਏ ਆ, ਉਹੀ ਜੀਵ ਆ ਦੁਨਿਆਵੀ ਜੱਜਾਂ ਕੇ ਹੱਥ ਜੋੜਦੇ ਆ, ਮੈਨੂੰ ਮਾਫ ਕਰ ਦਿਓ। ਤੇ ਸਤਿਗੁਰਾਂ ਦਾ ਹੁਕਮ ਆ, ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਗੜੀਏ ਕਿਸੇ ਦਾ। ਤੇ ਸਾਰੇ ਗੁਰੂ ਪਿਆਰੇ ਅੱਗੇ ਇਹੋ ਹੀ ਹੱਥ ਜੋੜ ਕੇ ਬੇਨਤੀ ਆ, ਸਾਰੇ ਨੇ ਗੁਰੂ ਘਰ ਦਾ ਬਚਨਾ, ਗੁਰੂ ਘਰ ਦੇ ਚੌਕੀਦਾਰਾਂ ਦਾ, ਚੌਕੀਦਾਰਾਂ ਦੀ ਬੇਨਤੀ ਪ੍ਰਵਾਨ ਕਰਨੀ। ਇਹ ਕਰਦੇ ਆ, ਗੁਰੂ ਮਹਾਰਾਜ ਪਾਤਸ਼ਾਹ ਸਾਰਿਆਂ ਦੇ ਕਿਰਪਾ ਰੱਖਣਾ। ਸਤਿਗੁਰਾਂ ਦੀ ਕਿਰਪਾ ਨਾਲ ਹੀ ਸਮਾਂ ਮਿਲਿਆ, ਗੁਰੂ ਕੀ ਸੰਗਤ ਦੀ ਹਾਜ਼ਰੀ ਬਖਸ਼ੀ ਆ, ਨਾਮ ਦੀਆਂ ਦਾਤਾਂ ਬਖਸ਼ੀਆਂ ਵਾ। ਬਸ ਆਇਆ ਸਤਿਗੁਰਾਂ ਦੇ ਦਰ ਤੇ ਰਹਿੰਦਿਆਂ, ਭਾਵੇਂ ਗੁਰੂ ਪਾਤਸ਼ਾਹ ਜੀ ਨੇ ਦਿਨਾਂ ਦਾ ਸਮਾਂ ਬਖਸ਼ਿਆ, ਮਹੀਨਿਆਂ ਦਾ ਬਖਸ਼ਿਆ, ਸਾਲਾਂ ਨਾਲ ਬਖਸ਼ਿਆ, ਸਵਾਸਾਂ ਨਾਲ ਬਖਸ਼ਿਆ, ਆਪਣੇ ਘਰ-ਬਾਰ ਪਰਿਵਾਰਾਂ 'ਚ ਸਮਾਂ ਬਖਸ਼ਿਆ, ਘਰ-ਬਾਰ ਪਰਿਵਾਰ ਬਖਸ਼ਿਆ। ਜਿੱਥੇ ਜਿੱਥੇ ਵੀ ਗੁਰੂ ਪਾਤਸ਼ਾਹ ਜੀ ਨੇ ਰਿਜ਼ਕਾ, ਰੋਟੀ ਰੋਜੀ ਦਾ, ਆਪਣੇ ਜੀਵਨ ਦੇਖੇ ਲਾਉਣ ਦਾ ਸਮਾਂ ਬਖਸ਼ਿਆ ਨਾ। ਬਸ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ, ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਮੂੰਹ ਨੂੰ ਨਹੀਂ ਲਾਉਣਾ, ਬਚ ਕੇ ਰਹਿਣਾ, ਆਪ ਬਚਣਾ ਤੇ ਦੂਜਿਆਂ ਨੂੰ ਬਚਾਉਣਾ। ਇਹ ਹੱਥ ਜੋੜ ਕੇ ਬੇਨਤੀ ਸਾਰੇ ਗੁਰੂ ਪਿਆਰਿਆਂ ਦੇ। ਟਾਈਮ ਥੋੜਾ ਵੱਧ ਲੱਗ ਜਾਈਦਾ ਵਾ, ਸਾਰੀ ਗੁਰੂ ਕੀ ਸੰਗਤ ਤੋਂ ਮਾਫੀ ਆ ਕਿ ਬੇਨਤੀਆਂ ਭਲੇ ਦੀਆਂ ਵਾ, ਕਿਸੇ ਦੀਆਂ ਬੁਰੇ ਦੀਆਂ ਨਹੀਂ। ਗੁਰੂ ਮਹਾਰਾਜ ਦਾ ਦਰ ਸਤਿਗੁਰਾਂ ਦੇ ਦਰ ਤੋਂ ਅੱਗੇ ਤੇ ਗੁਰੂ ਕੀ ਸੰਗਤ ਤੋਂ ਅੱਗੇ ਕੋਈ ਜਗ੍ਹਾ ਹੈ ਜਿੱਥੇ ਜੀਵ ਅਸੀਂ ਬਖਸ਼ੇ ਜਾਵਾਂਗੇ। ਸਤਿਗੁਰਾਂ ਦੀ ਕਿਰਪਾ ਨਾਲ ਆ ਸੁਭਾਗਾ ਸਮਾਂ ਮਿਲਿਆ ਤੇ ਸਾਰੇ ਗੁਰੂ ਪਿਆਰਿਆਂ ਨੇ ਬੇਨਤੀ ਪ੍ਰਵਾਨ ਕਰਨੀ ਤੇ ਗਾਣਾ ਬੋਲਣਾ ਇੱਕ ਆਵਾਜ਼ ਨਾਲ ਤੇ ਸਾਰਿਆਂ ਨੇ ਰਲ ਕੇ। ਸਤਿਨਾਮ ਵਾਹਿਗੁਰੂ, ਸਤਿਨਾਮ